बिस्मिल्लाहिर्रहमानिर्रहीम। अस्सलाम वालेकुम नाजरीन। बीक साबर साबरी तुहाडी सेवा च हाज़र है। तुहाडे अपने पंजाबी चैनल दे नाल उम्मीद करांगा कि तुसीं खरीयत नाल होवोगे ते वीडियोज़ नूं वेख रहे होवोगे। अज एक टॉपिक ते मैं सलाह कीती कि तुहाडे नाल गलबात करिए। टॉपिक मौजू की है कि जेड़ा PTV है पाकिस्तान टेलीविजन ओदे ओ ड्रामे जेड़े PTV दी पहचान बने, जिन्हां ड्रामिਆਂ ਨੂੰ ਵੇਖਣ ਵਾਸਤੇ ਜਦੋਂ ਪਲੇ ਹੁੰਦੇ ਸਨ ਉਦੋਂ ਸੜਕਾਂ ਸੁਨਸਾਨ ਹੋ ਜਾਂਦੀਆਂ ਸਨ ਤੇ ਬਹੁਤ ਜ਼ਿਆਦਾ ਰਸ਼ ਲੈਂਦੇ ਸਨ ਟੀਵੀ ਅੱਗੇ। ਉਹ ਡਰਾਮੇ ਕਿ ਜਿਹੜੇ PTV ਦੀ ਪਹਿਚਾਨ ਵੀ ਬਣੇ ਤੇ ਅੱਜ ਤੱਕ ਲੋਕਾਂ ਦੇ ਜ਼ਿਹਨ ਵਿੱਚ ਨੇ ਤੇ ਲੋਕਾਂ ਨੂੰ ਉਹਨਾਂ ਦਾ ਇੱਕ ਇੱਕ ਸਟੈਪ, ਇੱਕ ਇੱਕ ਕਦਮ ਜਿਹੜਾ ਹੈ, ਇੱਕ ਇੱਕ ਕਿਰਦਾਰ ਜਿਹੜਾ ਹੈ, ਕਿ ਇੱਕ ਮੁਕਾਲਮਾ ਜਿਹੜਾ ਹੈ ਉਹ ਯਾਦ ਹੈ। ਤੇ ਕੁਝ ਐਸੇ ਡਰਾਮਿਆਂ ਦੀ ਗੱਲ ਹੋਵੇਗੀ ਅੱਜ ਜਿਹਦੇ ਵਿੱਚ मैं वो ड्रामिਆਂ ਦੀ ਗੱਲ ਕਰਾਂਗਾ ਜਿਹੜੇ ਮੈਂ ਅੱਖੀਂ ਵੇਖੇ ਨੇ। ठीक है, तो उम्मीद ये करांगा कि ਉਹਦੇ ਵਿੱਚ ਉਹ ਹੀ ਡਰਾਮੇ ਸ਼ਾਮਲ ਹੋਣਗੇ ਕਿ ਜਿਹੜੇ ਅੱਖੀਂ ਵੀ ਵੇਖੇ ਨੇ ਤੇ ਉਹ ਕਾਮਯਾਬ ਵੀ ਨੇ। ਹੁਣ 90 ਦੀ ਦਹਾਈ ਜਿਹੜੀ ਹੈ 1990 ਤੋਂ ਬਾਅਦ ਜਿਹੜਾ ਹੈ 1990 ਤੱਕ 91 ਤੋਂ ਲੈ ਕੇ ਅੱਗੇ 2000 ਤੱਕ ਤੇ ਇੱਕ ਬਹੁਤ ਜ਼ਿਆਦਾ ਮਸ਼ਹੂਰ ਹੋਣ ਵਾਲਾ ਡਰਾਮਾ ਸੀ ਧੂਆਂ। ਧੂਆਂ ऐसा ड्रामा सी जिहदे विच बहुत ज़्यादा सस्पेंस तजस्सुस जिहड़ा है वो पैदा किया गया ते बहुत ज़्यादा प्राइवेटली तरीके नाल, निजी तरीके नाल जिहड़ा है वो आर्मी दा, पुलिस दा काम जिहड़ा है वो किया गया ते मुख्तलिफ अनासर जिहड़े ने, जिहड़े दहशतगर्द ने या कोई जिहड़े ऐसियां सरगर्मियां करते ने, मुनशियात दा कारोबार करते ने, उन्हां नूं फड़न वास्ते उस तरीके नाल आशर अजीम साहब ने उन्होंने तहरीर किया, लिखिया ते वो जिहड़ा काम है वो किवें किया गया। बड़ा ही एक अज तक अनमोल किस्म का ड्रामा जिहड़ा है वो वेखिया जाता है, समझिया जाता है ते अज भी लोग उन्होंने उस तरीके नाल ही बार बार वो चीज़ां, वो सरगर्मियां जिहड़ियां ड्रामे दे विच होईयां उन्हां नूं लोग वेखदे ने। आशर अजीम एक अच्छा राइटर, बहुत अच्छा राइटर पाकिस्तान का, तो उन्हें जिहड़ा है वो ड्रामा लिखिया धुआं। उहदे विच नबील भी सी। आशर अजीम ने खुद जिहड़ा है वो ASI का किरदार अदा किया ते वो एक वेखण वाला ड्रामा सारियां वास्ते। दूजे अगे चलीए तो अगे पहले भी डिस्कस कर चुके कि PTV की तारीख का एक बहुत ही नायाब किस्म का पंजाबी ड्रामा जिहड़ा है वो सी आलना। आलना बेसिकली जिहड़ा सी वो पाकिस्तानी पंजाबी फिल्म जिहड़ी सी बाऊ जी ਉਹਦੇ ਵਿੱਚੋਂ ਮਖੂਜ਼ ਕੀਤਾ ਗਿਆ ਸੀ। कहानी सारी तकरीबन ਉਹ ਹੀ ਸੀ, लेकिन कुछ ਜਿਹੜੀਆਂ ਗੱਲਾਂ ਨੇ ਉਹਦੇ ਵਿੱਚ ਉਸ ਤੋਂ ਹਟ ਕੇ ਵੀ ਕੀਤੀਆਂ ਗਈਆਂ ਨੇ ਕਿ ਉਹਦੇ ਵਿੱਚ ਉਹ ਭੰਡਾਂ ਦਾ ਕਿਰਦਾਰ ਅਦਾ ਕੀਤਾ। ਜਿਹੜਾ ਫਿਲਮ ਦੇ ਵਿੱਚ ਕੀਤਾ ਸੀ ਉਹ ਤੇ ਨੰਨੇ ਨੇ ਕੀਤਾ ਸੀ ਤੇ ਜਿਹੜਾ ਡਰਾਮੇ ਵਿੱਚ ਕਿਰਦਾਰ ਅਦਾ ਕੀਤਾ ਉਹ ਆਬਦ ਖਾਨ ਨੇ ਕੀਤਾ ਤੇ ਨਾਲ ਤਾਰਕ ਜਵੇਦ ਸਾਹਿਬ ਨੇ ਕੀਤਾ। ਬੜਾ ਹੀ ਅਨਮੋਲ ਜਿਹਾ ਕੰਮ ਜਿਹੜਾ ਭੰਡਾਂ ਦਾ ਕੰਮ ਹੁੰਦਾ ਉਹ ਜਿਹੜਾ ਜਿਵੇਂ ਉਹ ਮੰਗਦੇ ਨੇ, ਜੰਜਾਂ ਮੰਗਦੇ ਨੇ, ਠੀਕ ਹੈ, ਜਿਵੇਂ ਉਹ ਚੌਧਰੀਆਂ ਕੋਲ ਜਾ ਕੇ ਜਿਹੜਾ ਉਹ ਉਹਨਾਂ ਦਾ ਤਰਲਾ ਮਿੰਨਤਾਂ ਕਰਦੇ ਨੇ, ਉਸ ਤਰੀਕੇ ਨਾਲ ਮਤਲਬ ਕਿ ਮੰਗਣ ਦਾ ਕੋਈ ਵੀ ਤਰੀਕਾ ਜਿਹੜਾ ਭੰਡਾਂ ਦਾ ਉਹਦੇ ਵਿੱਚ ਮਿਸ ਨਹੀਂ ਹੋਇਆ। ਠੀਕ ਹੈ, ਤੇ ਇਵੇਂ ਹੀ ਜਿਹੜਾ ਹੈ ਉਹ ਨਾਲ ਨਾਲ ਅਕਾਸੀ ਜਿਹੜੀ ਹੈ ਉਹਦੇ ਵਿੱਚ ਪੰਜਾਬੀ ਕਲਚਰ ਦੀ ਅਕਾਸੀ ਜਿਹੜੀ ਹੈ ਉਹ ਕੀਤੀ ਗਈ ਹੈ ਕਿ ਪੰਜਾਬੀ ਡਰਾਮਾ, ਪੂਰਾ ਪੰਜਾਬੀ ਡਰਾਮਾ ਉਹਨਾਂ ਬਣਾਇਆ ਆਲਣਾ। ਤੇ ਇਹ ਰੀਸੈਂਟਲੀ ਕੁਝ ਅਰਸਾ ਹੋਇਆ ਕਿ YouTube ਤੇ ਵੀ ਅਪਲੋਡ ਹੋਇਆ ਤੇ ਤੁਸੀਂ ਅਗਰ ਇਹਨੂੰ ਵੇਖੋ ਤੇ ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ। ਆਲਣਾ ਡਰਾਮਾ ਜਿਹੜਾ ਬਹੁਤ ਅੱਛਾ ਡਰਾਮਾ ਸੀ। ਤੇ ਉਸ ਤੋਂ ਅੱਗੇ ਚੱਲੀਏ ਤੇ PTV ਦਾ ਉਰਦੂ ਡਰਾਮਾ ਸੀ, ਮਨਸ਼ਾ ਯਾਰ ਸਾਹਿਬ ਦੀ ਤਹਿਰੀਰ ਸੀ ਰਾਹੇ। ਰਾਹੇ ਇੱਕ ਉਹਨਾਂ ਦਾ ਮਨਸ਼ਾ ਯਾਰ ਸਾਹਿਬ ਦਾ ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾਂ ਦੇ ਵਿੱਚੋਂ ਮਖੂਜ਼ ਸੀ। ਉਹਦੇ ਵਿੱਚ ਬਹੁਤ ਅੱਛੇ ਕਿਰਦਾਰ, ਮੁਕਾਲਮੇ, ਪਲਾਟ ਜਿਹੜਾ ਬਹੁਤ ਅੱਛਾ ਸੀ ਡਰਾਮੇ ਦਾ ਤੇ ਕਹਾਣੀ ਵੀ ਚੌਂਕੇ ਇੱਕ ਨਾਵਲ ਵਿੱਚੋਂ ਮਖੂਜ਼ ਸੀ ਤੇ ਜਿਹੜੇ ਜਿਹੜੇ ਕਿਰਦਾਰ ਦਿੱਤੇ ਗਏ ਲੋਕਾਂ ਨੂੰ ਉਹਨਾਂ ਖੂਬ ਨਿਭਾਏ ਤੇ ਉਂਝ ਹੀ ਨਿਭਾਏ ਜਿਵੇਂ ਕਿਰਦਾਰ ਜਿਹੜੇ ਨੇ ਲੱਗਦਾ ਸੀ ਜਿਵੇਂ ਹਕੀਕਤਨ ਹੈ ਹੀ ਇਹ। ਹੁਣ ਤੁਕੀਰ ਨਾਸਰ ਸਾਹਿਬ, ਤੁਕੀਰ ਨਸਾਰ ਸਾਹਿਬ, ਠੀਕ ਹੈ, ਉਹਦੇ ਵਿੱਚ ਗਯੂਰ ਅਖਤਰ ਸਾਹਿਬ, ਇਹ ਬੜੇ ਬੜੇ ਵੱਡੇ ਨਾਂ ਨੇ ਪਾਕਿਸਤਾਨ ਟੈਲੀਵਿਜ਼ਨ ਦੇ ड्रामे के बहुत बड़े बड़े नाम ने।
ਤੇ ਇਹਨਾਂ ਜਿਹੜਾ ਉਹਦੇ ਵਿੱਚ ਸਲੀਮ ਸ਼ੇਖ ਨੇ ਬਾਊ ਖਾਲਦ ਦਾ ਕਿਰਦਾਰ ਅਦਾ ਕੀਤਾ, ਜੂਰਾ ਭੱਟੀ ਦਾ ਕਿਰਦਾਰ ਅਦਾ ਕੀਤਾ, ਤਕੀਰ ਨਾਸਰ ਸਾਹਿਬ ਨੇ, ਚੌਧਰੀ ਸਾਹਿਬ ਜਿਹੜੇ ਬਣੇ ਉਹ ਬਣੇ ਗਯੂਰ ਅਖਤਰ ਸਾਹਿਬ ਤੇ ਐਵੇਂ ਮਲਕ ਦਾ ਕਿਰਦਾਰ ਅਦਾ ਕੀਤਾ ਮਸੂਦ ਅਖਤਰ ਸਾਹਿਬ ਨੇ। ਇਹ ਜਿੰਨੀ ਵੀ ਕਾਸਟ ਸੀ ਇਹ ਇੱਕ ਬੜੀ ਨਮਾਇਆ ਕਾਸਟ ਸੀ ਤੇ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਹਰ ਲਿਹਾਜ਼ ਨਾਲ ਪਿੰਡ ਦਾ ਕਲਚਰ ਵਿਖਾਇਆ ਗਿਆ, ਚੁਦਰਾਹਟ ਵਿਖਾਈ ਗਈ, ਕਮੀਆਂ ਤੇ ਚੌਧਰੀਆਂ ਦਾ ਦਬਾਅ ਵਿਖਾਇਆ ਗਿਆ। ਉਸ ਤੋਂ ਇਲਾਵਾ ਹੀਰੋ ਵਿਖਾਇਆ ਗਿਆ ਤਕੀਰ ਨਿਸਾਰ ਨੂੰ, ਉਹ ਇੱਕ ਬੜਾ ਵੱਡਾ ਕਬੱਡਰ ਸੀ। ਪਿੰਡ ਦਾ ਮੇਲਾ ਵਿਖਾਇਆ ਗਿਆ, ਠੀਕ ਹੈ। ਚੌਧਰੀਆਂ ਦੀ ਤੇ ਉਹ ਜਿਹੜੀ ਅਣਪਸ ਹੁੰਦੀ ਏ ਕਮੀਆਂ ਦੇ ਨਾਲ ਜਿਹੜੀ ਉਹਨਾਂ ਨੂੰ ਹਕਾਰਤ ਦੀ ਨਿਗਾਹ ਨਾਲ ਵੇਖਦੇ ਨੇ, ਉਹ ਸਾਰਾ ਕੰਮ ਜਿਹੜਾ ਉਹ ਇਸ ਡਰਾਮੇ ਦੇ ਵਿੱਚ ਬੜੇ ਚੰਗੇ ਤਰੀਕੇ ਨਾਲ ਵਿਖਾਇਆ ਗਿਆ। ਤੇ ਇਹ ਤੁਸੀਂ ਡਰਾਮਾ ਅਗਰ ਵੇਖੋ ਤੇ ਤੁਹਾਨੂੰ ਨਿਰਾ ਇਹਦੇ ਵਿੱਚ ਦਿਲਚਸਪੀ ਦਾ ਸਮਾਨ ਹੀ ਨਹੀਂ ਲੱਭੇਗਾ, ਸਗੋਂ ਇੰਜ ਦੀਆਂ ਗੱਲਾਂ ਲੱਭਣਗੀਆਂ ਕਿ ਉਹ ਜਿਹੜੀਆਂ ਤੁਹਾਡੇ ਵਾਸਤੇ ਸਬਕ ਮਿਲ ਹੋਣਗੇ। ਉਸ ਤੋਂ ਅੱਗੇ ਚਲੀਏ ਤੇ ਡਰਾਮਾ ਜਿਹੜਾ ਆਉਂਦਾ ਉਹ ਵੀ ਮਨਸ਼ਾ ਇਜਾਜ਼ ਸਾਹਿਬ ਦਾ ਲਿਖਿਆ ਸੀ, ਉਹ ਸੀ ਪੂਰੇ ਚਾਂਦ ਕੀ ਰਾਤ। ਪੂਰੇ ਚਾਂਦ ਕੀ ਰਾਤ ਜਿਹੜਾ ਸੀ ਉਹ ਤਕਰੀਬਨ ਉਹੀ ਜਿਹੜਾ ਕੰਮ ਰਾਹੇ ਦੇ ਵਿੱਚ ਵਿਖਾਇਆ ਗਿਆ, ਉਹੀ ਕੰਮ ਜਿਹੜਾ ਉਹ ਪੂਰੇ ਚਾਂਦ ਕੀ ਰਾਤ ਵਿੱਚ ਵਿਖਾਇਆ ਗਿਆ ਕਿ ਚੌਧਰੀ ਮਲਕ ਜਿਹੜੇ ਨੇ, ਰਾਣੇ ਜਿਹੜੇ ਨੇ, ਇਹ ਪਾਰਟੀਆਂ ਵੱਡੀਆਂ ਜਿਹੜੀਆਂ ਜ਼ਿਮੀਂਦਾਰ ਲੋਕ ਨੇ ਤੇ ਇਹਨਾਂ ਦੇ ਨਾਲ ਜਿਹੜਾ ਉਹ ਇੱਕ ਪਾਰਟੀ ਸ਼ਹਿਰ ਤੋਂ ਸ਼ਾਮਲ ਕੀਤੀ ਗਈ ਜਿਨ੍ਹਾਂ ਨਾਲ ਤਾਲੁਕਾਤ ਬੜੇ ਅੱਛੇ ਸਨ ਇਹਨਾਂ ਚੌਧਰੀਆਂ ਦੇ ਤੇ ਮਲਕਾਂ ਦੇ। ਇਹ ਡਰਾਮਾ ਜਿਹੜਾ ਸੀ ਇਹਦੀ ਆਪਣੀ ਅਕਾਸੀ ਜਿਹੜੀ ਸੀ, ਇਹਦੀ ਮੰਜ਼ਰਕਸ਼ੀ ਜਿਹੜੀ ਸੀ, ਇਹਦੇ ਕਿਰਦਾਰ ਜਿਹੜੇ ਸਨ ਉਹਨਾਂ ਦੀ ਬਣਾ ਤੇ ਇਹ ਇੱਕ ਟੌਪ ਡਰਾਮਿਆਂ ਦੇ ਵਿੱਚ ਸ਼ਾਮਲ ਹੋਇਆ ਪੂਰੇ ਚਾਂਦ ਕੀ ਰਾਤ। ਤੇ ਪੂਰੇ ਚਾਂਦ ਕੀ ਰਾਤ ਵਾਕਈ ਇੱਕ ਪੂਰੇ ਚਾਂਦ ਕੀ ਰਾਤ ਸੀ। ਉਹਨੂੰ ਅੱਜ ਵੀ ਅਗਰ ਅਸੀਂ ਵੇਖੀਏ ਤੇ ਸਾਨੂੰ ਜਿਹੜਾ ਉਹ ਬਿਲਕੁਲ ਕਿਰਦਾਰ ਜਿਹੜੇ ਨੇ ਉਹ ਇੰਝ ਲੱਗਦਾ ਜਿਵੇਂ ਅਸੀਂ ਪਹਿਲੀ ਦਫਾ ਦੇਖ ਰਹੇ ਹਾਂ, ਕਿਉਂਕਿ ਉਹਦੇ ਤੋਂ ਬੰਦਾ ਬੋਰ ਨਹੀਂ ਹੁੰਦਾ। ਰੌਲਾ ਵਿੱਚ ਕੁੰਡੀਆਂ ਵਿੱਚ ਇੰਜ ਦੀਆਂ ਨੇ, ਗੁੰਝਲਾਂ ਵਿੱਚ ਇੰਜ ਦੀਆਂ ਜਿਹੜੀਆਂ ਨੇ ਵਿਖਾਈਆਂ ਗਈਆਂ ਨੇ ਕਿ ਇੱਕ ਜਿਹੜਾ ਵਿੱਚੋਂ ਇੱਕ ਚੰਗੀ ਭਲੀ ਬਰਾਦਰੀ ਜਿਹੜੀ ਏ ਇਕੱਠੀ ਏ, ਉਹਦੇ ਵਿੱਚੋਂ ਇੱਕ ਕਿਰਦਾਰ ਉੱਠ ਪੈਂਦਾ ਤੀਫੇ ਦਾ, ਉਹ ਜਿਹੜਾ ਬਦਮਾਸ਼ ਹੁੰਦਾ ਜਿਹੜਾ ਕਿਸੇ ਦੇ ਕਹਿਣ ਸੁਣਨ ਵਿੱਚ ਨਹੀਂ ਹੁੰਦਾ, ਜਿਹੜਾ ਕਿਸੇ ਦੇ ਆਖੇ ਨਹੀਂ ਲੱਗਦਾ, ਉਹ ਜਿਹੜਾ ਉਹਨੂੰ ਵਿਖਾਇਆ ਗਿਆ ਕਿ ਉਹ ਆਪਣੇ ਉਹ ਘਰ ਨੂੰ ਅੱਗ ਲੱਗ ਜਾਂਦੀ ਹੈ ਘਰ ਦੇ ਚਿਰਾਗ ਨਾਲ, ਦੀਵੇ ਨਾਲ, ਠੀਕ ਹੈ। ਉਸ ਦੀਵੇ ਨਾਲ ਹੀ ਅੱਗ ਲੱਗ ਗਈ ਸਾਰੇ ਘਰ ਨੂੰ, ਘਰ ਦੇ ਵਿੱਚ ਵੰਡੀਆਂ ਪੈ ਗਈਆਂ, ਚਾਚਾ ਕਤਲ ਕਰ ਦਿੰਦਾ ਚਾਚੇ ਨੂੰ, ਉਹ ਭਤਰੀਆ ਚਾਚੇ ਨੂੰ ਕਤਲ ਕਰ ਦਿੰਦਾ। ਉਹ ਫਿਰ ਜਾ ਕੇ ਐਂਡ ਤੇ ਸੁਲ੍ਹਾ ਹੁੰਦੀ ਹੈ, ਜਿਹੜੀ ਡਾਕਟਰ ਨਿਯਾਬ ਹੁੰਦੀ ਹੈ, ਵਜੀਹਾ ਤਾਹਰ ਤੇ ਜਿਹੜਾ ਉਸ ਤੋਂ ਬਾਅਦ ਨੁਮਾਨ ਮਸੂਦ ਨੇ ਵੀ ਕਿਰਦਾਰ ਅਦਾ ਕੀਤਾ, ਇਹ ਹੀਰੋ ਦਾ, ਤੇ ਵਜੀਹਾ ਤਾਹਰ ਨੇ ਹਿਰਮਨ ਦਾ ਕਿਰਦਾਰ ਅਦਾ ਕੀਤਾ। ਉਸ ਤੋਂ ਬਾਅਦ ਮਸੂਦ ਅਖਤਰ ਸਾਹਿਬ ਜਿਹੜੇ ਨੇ ਉਹ ਇਹਦੇ ਨੁਮਾਨ ਜਾਜ਼ ਸਾਹਿਬ ਦੇ ਵਾਲਦ ਸਾਹਿਬ ਮਲਕ ਸਾਹਿਬ ਦਾ ਕਿਰਦਾਰ ਅਦਾ ਕੀਤਾ। ਇੱਕ ਹੋਰ ਬਹੁਤ ਵੱਡਾ ਕਿਰਦਾਰ ਸੀ ਇਹਦੇ ਵਿੱਚ ਹਬੀਬ ਸਾਹਿਬ ਨੇ ਅਦਾ ਕੀਤਾ, ਉਹ ਸੀ ਚੌਧਰੀ ਸਾਹਿਬ ਦਾ ਕਿਰਦਾਰ, ਠੀਕ ਹੈ। ਇਹ ਬਹੁਤ ਅੱਛਾ ਡਰਾਮਾ ਸੀ। ਅਗਰ ਤੁਸੀਂ ਮੇਰੇ ਕਹਿਣ ਤੇ ਜਦੋਂ ਇਹ ਚੱਲਦਾ ਸੀ ਉਦੋਂ ਮੈਂ ਖੁਦ ਜਿਹੜਾ ਜਾ ਕੇ ਗਲੀਆਂ ਦੇ ਵਿੱਚ ਵੇਖਿਆ ਕਿ ਗਲੀਆਂ ਬਿਲਕੁਲ ਸੁਨਸਾਨ ਹੋ ਜਾਂਦੀਆਂ ਸਨ, ਚੁੱਪ ਚਾਨ ਹੋ ਜਾਂਦੀ ਸੀ। ਤੇ ਇਹ ਡਰਾਮਾ ਐਸਾ ਡਰਾਮਾ ਸੀ ਕਿ ਜਿਹੜੀ ਇਹ ਕੁਝ ਕਿਸ਼ਤਾਂ ਜਿਹੜੀਆਂ ਨੇ ਉਹ ਉਦੋਂ UPS ਦਾ ਦੌਰ ਨਹੀਂ ਸੀ ਹੁੰਦਾ ਤੇ ਅਸੀਂ ਜਨਾਬ ਇਹਦੀਆਂ ਕੁਝ ਕਿਸ਼ਤਾਂ ਜਿਹੜੀਆਂ ਨੇ ਬਿਜਲੀ ਬੰਦ ਹੋ ਜਾਂਦੀ ਸੀ ਤੇ ਟਰੈਕਟਰ ਦੀ ਬੈਟਰੀ ਨਾਲ TV ਜਿਹੜਾ ਉਹਨੂੰ ਅਟੈਚ ਕਰਕੇ ਚਲਾ ਕੇ ਤੇ ਅਸੀਂ ਇਹ ਡਰਾਮੇ ਜਿਹੜੇ ਨੇ ਉਹ ਵੇਖਦੇ ਹੁੰਦੇ ਸਾਂ। ਪੂਰੇ ਚਾਂਦ ਕੀ ਰਾਤ ਦੀ ਗੱਲ ਹੋ ਰਹੀ ਸੀ। ਇਸ ਤੋਂ ਬਾਅਦ ਜਿਹੜਾ ਉਹ ਅੱਗੇ ਚਲੀਏ, ਅੰਧੇਰਾ ਉਜਾਲਾ ਇੱਕ ਐਸੀ ਸੀਰੀਅਲ ਸੀ ਜਿਹਨੇ ਪਾਕਿਸਤਾਨ ਦੇ ਲੋਕਾਂ ਨੂੰ ਬੰਨ ਕੇ ਬਾ ਦਿੱਤਾ, ਜਿਨ੍ਹਾਂ ਨੂੰ ਜਿਹੜਾ ਟਸ ਤੋਂ ਮਸ ਨਹੀਂ ਸੀ ਹੋਣ ਦਿੰਦੀ, ਕਿਉਂਕਿ ਉਹਦੇ ਵਿੱਚ ਹਰ ਹਫਤੇ ਜਿਹੜੀ ਸੀ ਇੱਕ ਨਵੀਂ ਕਹਾਣੀ ਹੁੰਦੀ ਸੀ। ਪੁਲਿਸ ਦਾ ਡਰਾਮਾ ਸੀ ਇਹ, ਮੁਜਰਮਾਂ ਨੂੰ ਕਿਸ ਤਰੀਕੇ ਨਾਲ ਫੜਨਾ ਹੈ, ਮੁਖਤਲਿਫ ਜਿਹੜੇ ਅਨਾਸਰ ਕੰਮ ਕਰ ਰਹੇ ਨੇ ਗੈਰ ਜਿਹੜੇ ਨੇ ਅਖਲਾਕੀ ਤਰੀਕੇ ਨਾਲ ਉਹਨਾਂ ਨੂੰ ਫੜਨਾ। ਇਹਦੇ ਵਿੱਚ ਮੇਨ ਕਿਰਦਾਰ ਅਦਾ ਕੀਤਾ ਕਵੀ ਖਾਨ ਸਾਹਿਬ ਨੇ, ਜਮੀਲ ਫਕਰੀ ਸਾਹਿਬ ਨੇ, ਇਰਫਾਨ ਖੁਸਟ ਸਾਹਿਬ ਨੇ। ਉਹ ਇਰਫਾਨ ਖੁਸਟ ਸਾਹਿਬ ਦੀ ਪਹਿਚਾਣ ਬਣਿਆ ਕਾਕਾ ਸਿਪਾਹੀ ਜਿਹੜਾ ਉਹਨਾਂ ਦਾ ਡਾਇਲਾਗ ਸੀ, ਠੀਕ ਹੈ। ਤੇ ਦਾ ਜਮਾਤਾਂ ਪਾਰਟ ਡਾਇਰੈਕਟ ਹਵਾਲਦਾਰ ਆ, ਕੋਈ ਐਵੇਂ ਗੱਲ ਨਹੀਂ। ਇਹ ਜਿਹੜੀ ਗੱਲ ਸੀ ਇਹ ਉਹਨਾਂ ਦਾ ਜਿਹੜਾ ਸੀ ਉਹ ਪਹਿਚਾਣ ਬਣੀ ਇਰਫਾਨ ਖੁਸਟ ਸਾਹਿਬ ਦੀ। ਇਹ ਇੱਕ ਐਸੀਆਂ ਸੀਰੀਅਲ ਸੀ ਜਿਹਦੇ ਵਿੱਚ ਇੱਕ ਨਵਾਂ ਮੌਜੂ ਹੁੰਦਾ ਸੀ, ਹਰ ਹਫਤੇ ਨਵੀਂ ਕਹਾਣੀ ਹੁੰਦੀ ਸੀ ਤੇ ਉਸ ਦਿਨ ਹੀ ਉਹ ਖਤਮ ਹੋ ਜਾਂਦੀ ਸੀ। ਘੰਟੇ ਇੱਕ ਦਾ ਮੁੰਨੇ ਘੰਟੇ 50 ਮਿੰਟ ਦਾ ਹੁੰਦਾ ਸੀ ਤੇ ਲੋਕ ਇਹਨੂੰ ਬੜਾ ਹੀ ਅੱਛੇ ਅੰਦਾਜ਼ ਨਾਲ ਵੇਖਦੇ ਸਨ। ਤੇ ਜੇ ਇਹ ਕਲਚਰਲ ਡਰਾਮੇ ਸਕਾਫਤੀ ਡਰਾਮਿਆਂ ਤੋਂ ਹਟ ਕੇ ਥੋੜੀ ਜੀ ਗੱਲ ਕਰੀਏ ਤੇ ਕਸ਼ਮੀਰ ਦੇ ਮੌਜੂ ਤੇ ਵੀ ਡਰਾਮੇ ਬਣੇ
कश्मीर रऊफ खालद साहब अल्लाह पाक उन्होंने जनता च कर देवे, उन्होंने भी बड़ा अच्छा किरदार अदा किया। सब तो पहले तो उन्हें लिखिया 90 की दहाई च लिखिया अंगारवादी। अंगारवादी भी एक कश्मीर सीरीयल सी, कश्मीरी सीरीयल खुद विच उन्हें किरदार अपना मेन किरदार आप खुद रऊफ खालद साहब ने अदा किया। ख्याम सरहदी साहब ने बड़ा अच्छा किरदार अदा किया। इस तो हट के जिहड़ा है वो अतीका ओडो साहबा ने उहदे विच बड़ा अच्छा किरदार अदा किया। कश्मीर के मौजू ते कश्मीर ते जिहड़ा जुल्म ढाया जा रहा है उस हिसाब नाल जिहड़ा वो ड्रामे उन्हें बनाए। कश्मीर के मौजू ते एक होर ड्रामा रऊफ खालद साहब ने लिखिया, वो सी लाग। लाग 1999 1999 दे विच चलिया ते बड़ा ही पॉपुलर होया। खुद उन्होंने किरदार अदा किया, जिहड़ा मेन किरदार रऊफ खालद साहब ने अदा किया। ज़ेबा बख्तियार ने उहदे विच बड़ा अच्छा किरदार अदा किया। ये भी ऐसे ड्रामे सन जिहड़े पाकिस्तान के लोगों को जिहड़ा है उन्हें बिजी कर दिता, बहा के रख दिता, जिहड़ा है वो हिलन नहीं सन देंदे। अगे चलीए तो अगों एक राइटर जिहड़े ने वो नवे राइटर सामने आए, लिखारी सामने आए, जिहड़े जिवें कि साडे माशाअल्लाह इन्हां ड्रामे लिखे ने खलीलुर रहमान कमर साहब। खलीलुर रहमान कमर साहब के जिहड़े मेन ड्रामे ने वो अजे तक मेरे ख्याल नाल लोगों ने वेखी नहीं, कि लोग तो रह गए मेरे पास तुम हो ते आके, इत्थे आके लोगों ने आख्या भी इस तो अगे कुछ नहीं हो सकता। लेकिन इस तो पिछे जो कुछ हो चुकिया सी ਉਹਦੇ बारे किसी ਨੂੰ पता ही नहीं, किसी ਨੂੰ खबर ही नहीं। ਹੁਣ बूटा फ्राम टोबा टेक सिंह, बूटा फ्राम टोबा टेक सिंह ये एक सीरीयल सी खलीलुर रहमान कमर साहब दी, ते ऐसी सीरीयल सी जिहदे ਜਿਹੜੀ बन के बात छड़िया जिन्हें, ठीक, जिन्हां लोगों ने वो ड्रामा वेख्या बूटा फ्राम टोबा टेक सिंह, वो अज भी उन्हां दे हां ते ए मेरे पास तुम हो या इंज करके जिहड़े अजकल दे ड्रामे ने ये उन्हां दे हां ते नहीं पैंदे। बूटा फ्राम टोबा टेक सिंह फैसल कुरैशी ने मेन किरदार अदा किया, उहदे नाल जुलेखा का किरदार अदा किया मारिया वास्ती ने। खालिद भट्ट साहब ते निगत भट्ट साहब ये बूटे के माँ प्यो सन, तो उन्होंने बड़ा अच्छा, बल्कि खुद ये किरदार अदा किया, जिहड़ा खलीलुर रहमान कमर साहब ने भी खुद किरदार अदा किया, तो बड़ा ही अच्छा ड्रामा बनाया। एक सकाफती ड्रामा, पिंड का ड्रामा, लाडा लूडा लाडा जिहड़ा हुंदा मापियां दा, वो विगड़ जाता है बूटा, वो फिर गुल्ली डंडा खेडदा, बांटे खेडदा, मैट्रिक पास नहीं होंदी उहदे कोलों, ठीक है, वो घूमण दियां कुकड़ियां चोरी करके जिहड़ा वो कौडू हुंदा है, ते नाल उहदे हुंदा जनाब अजहर रंगीला, ये बेली होंदे ने आपस में, फैसल कुरैशी अजहर रंगीला दे कौडू, ये लोकां दी कुकड़ियां चोरी करके खांदे ने, बांटे खेडदे ने, एक लोकां दे सिर पाड़दे ने, गुल्ली डंडा खेडदे ने, ठीक है। उस तो ये खेडां खेडदे ने, ते अब्बा जिहड़ा है वो बूटे नूं, बूटा बड़ा सारा हुंदा है, ठीक है, ते 4-5 साल वो लांदा मैट्रिक, ते मैट्रिक नहीं पास होंदी उहदे कोल, ओहनूं जिहड़ा है वो लित्तर मारदा कन्न फड़ा के, ते एक जिहड़ा प्यो दा रोह बेड़ा दबदबा भी विखाया गया, बूटे दियां खेडां पंजाबी कल्चर भी विखाया गया। उस तो हट के एक जिहड़ा है वो एक वड्डी सामी उहदे विच वड्डी पार्टी है, उन्हां दा आपस विच दुश्मनी दा भी विखाया गया। बाबर अली ने भी किरदार अदा किया बड़ा अच्छा, इहदे विच काशिफ महमूद ने भी बड़ा अच्छा किरदार अदा किया। ये मेन किरदार सन बूटा फ्राम टोबा टेक सिंह दे। एक वेखण वाली सीरीयल है मेरे कहण ते, तुसीं अगर इहनूं वेखो तो इंशाअल्लाह तुहानूं भी मज़ा आएगा। इस तो अगे चलीए तो जिहड़ा ये तो अपनी अपनी पसंद है, अपनी अपनी चॉइस है कि किसी नूं सकाफती कल्चर जिहड़ा पंजाबी कल्चर जिहड़ा वो अच्छा लगता है, किसी नूं शहरी कल्चर अच्छा लगता है। लेकिन मैं अपनी गल करांगा क्योंकि मेरा चैनल भी चूंकि पंजाबी दे रिलेटेड है, तो जिहदे विच पंजाबी कल्चर बहुत ज़्यादा विखाया गया, मैं तो उस चीज़ की गल करांगा, ठीक है। लंडा बाजार भी खलीलुर रहमान कमर साहब की एक सीरीयल सी, बहुत लंबी सीरीयल, तो वो भी बड़ा अच्छा, वसीम अब्बास साहब का उहदे विच काम, खुद खलीलुर रहमान कमर साहब का, बाबर अली का, ठीक है। ये लोगों ने बहुत अच्छा लाहौर दे विच, अंदरून लाहौर दे विच ये ड्रामा कास्ट किया गया। एक ड्रामा चलिया सी दुनियादारी, दुनियादारी चलदा सी 2002-03 चलिया, जिहड़ा PTV वर्ल्ड की एक सीरीयल सी। PTV वर्ल्ड दे दुनियादारी हबीब साहब दा ते जिहड़ा नसलीम शेख मारिया वास्ती, ये लोग जिहड़े सन, ये एक हवेली की एक घर की घरेलू जी कहानी सी, जिहदे विच रहन सहन दा समाजी मसाइल थोड़े जिहे उजागर किए गए, एक दूजे नाल
प्यार जिहड़ा है, एक दूजे के ताल्लुकात एक दूजे नाल, एक घर दे विच अगर 4 भरा ब्याहे बच्चियां वाले रहिंदे ने, वो किंज रहिंदे ने, उन्हां 'च फूट किंज पैंदी है, हवेली उजड़दी किंज, ते ये सारियां गल्लां जिहड़ियां ने वो दुनियादारी ड्रामा दे विच विखाईयां गईयां। दुनियादारी तो बाद अगर असी गल करिए तो आदि धूप PTV ते बड़ा अच्छा एक ड्रामा प्ले होया, जिहदे विच झूठे पीर जिहड़े ने, जिहड़े जिन्हां पखंडबाजी बनाई है, जिहड़े मतलब कि नजराने नज़रां लैण ते हर वेले रहिंदे ने, ते उन्हां दे कोल बेसिक हुंदा कुछ नहीं, फैज़ हुंदा कोई नहीं, झूठ दी बुनियाद ते ओह बैठे ने, उन्हां दा एक जिहड़ा दरबार ते उन्हां दा सारा सैटअप वो विखाया गया। मलंगी ड्रामा जिहड़ा सी PTV ते बड़ा उभर के सामने आया, जिहदे विच नुमान इजाज ने बड़ा अच्छा किरदार अदा किया, उस तो बाद नुमान मसूद ने भी अच्छा किरदार अदा किया। एक बेसिक पिंड दे विच दो जिहड़े मुंडे ने, जिहड़े ताकत दी बना ते हुसन दी बना ते बड़े जिहड़ा ना सामने आए, ते उन्होंने आके जिहड़ा एक दूजे नाल मतलब उन्हों दा आडा भी सी, इस तो बाद चौधरी साहब भी सन, ते इन्हां दा अगों पिंड दे विच जिहड़े कम्मी ने उन्हां दे मज़ारे सन, ते जो कुछ करना हुंदा सी उन्हां कोल पुछ ही करदे सन। ये पिंड दी कहानी सी। ये वंजरी वजांदा है बाहर नुमान इजाज जिहड़ा है मलंगी दा किरदार इस अदा कीता, ते जिहड़ा है पिंड तो बाहर शाम नूं जिहड़ा है वंजरी वजांदा, ते वंजरी दियां कूकां जिहड़ियां ने वो पिंड सुनाई दिंदियां ने। ये जिहड़े ड्रामिਆਂ दा जिक्र कीता है नाज़रीन, PTV दे ड्रामे जिहड़े ने वो बड़े अच्छे ड्रामे ने। तुसी अगर इन्हां चों कोई ड्रामा भी शुरू करो तो वो इंशाअल्लाह तुहानू बोर नहीं करेगा, क्योंकि PTV एक बहुत बड़ा सैटअप है, तो बड़ा म्यारी चीज़ सामने जिहड़ी है वो आई है PTV ते। अगों फिर हुण आके कंपीटीशन मुकाबला बहुत ज़्यादा शुरू हो गया, क्योंकि केबल ने आके बहुत ज़्यादा चैनल प्रोड्यूस किए ने, उन्होंने चैनलों ते आके ड्रामिਆਂ का मुकाबला साडा हमसाया मुल्क नाल भी है, लेकिन मैं नहीं समझदा कि कोई होर जिहड़ा है ड्रामिਆਂ ਦੇ ਵਿੱਚ ਆ ਕੇ पाकिस्तान ਦੇ ड्रामिਆਂ ਤੋਂ ਅੱਗੇ गुजर जाए। गल सिर्फ हो रही सी PTV ਦੇ ड्रामिਆਂ ਦੀ, ਤੇ ਜਿਹੜੇ ड्रामे मैं 6-7 दस्से ने इंशाअल्लाह ताला तुसी अगर वेखोगे तो तुहानू पसंद आउण ते जिहड़ा है वो जरूर वेख्या जे, ते वीडियोज़ नू भी लाइक करिया जे, शेयर करिया जे, ते चैनल नू सबसक्राइब करो, बैल आइकन भी दबाओ ताकि हर नवीं आने वाली वीडियो का नोटिफिकेशन तुहाडे तक पहुँचे। इहदे नाल ही भीख साबर साबरी नू इजाजत दिओ, रब राखा।